ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਅਪਡੇਟ ਕੈਲੀਫੋਰਨੀਆ 'ਚ। ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 12 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਜ਼ ਫੀਲਡ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਗਵਰਨਮੈਂਟ ਸ਼ਟਡਾਊਨ ਜਿਹੜੀ ਆ ਉਹ ਲੱਗ ਰਹੀ ਆ ਪਈ ਸਪੈਂਡਿੰਗ ਬਿੱਲ ਦੇ ਉੱਤੇ। ਅੱਜ ਡੈਮੋਕ੍ਰੇਟਸ ਨੇ ਕਹਿਤਾ ਕਿ ਅਸੀਂ ਸਾਥ ਨਹੀਂ ਦੇਵਾਂਗੇ। ਫੈਡਰਲ ਗਵਰਨਮੈਂਟ ਲਗਭਗ ਫਰਾਈਡੇ ਨੂੰ ਸ਼ਟਡਾਊਨ ਹੋ ਸਕਦੀ ਆ। ਸੈਨੇਟਰ ਚੱਕ ਸ਼ੂਮਰ ਜੋ ਨਿਊਯਾਰਕ ਤੋਂ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਜੋ ਸਟਾਪ ਗੈਪ ਬਿੱਲ ਹੈਗਾ ਗਵਰਨਮੈਂਟ ਨੂੰ ਫੰਡ ਕਰਨ ਦੇ ਲਈ 6 ਮਹੀਨਿਆਂ ਦੇ ਲਈ, ਉਹਦੇ ਲਈ ਬਾਹਲੀ ਸਪੋਰਟ ਨਹੀਂ ਹੈਗੀ ਸੈਨੇਟ ਦੇ ਵਿੱਚ। ਸੈਨੇਟ ਦੇ ਵਿੱਚ 60 ਸੈਨੇਟਰਸ ਚਾਹੀਦੇ ਹੈਗੇ ਆ, 54 ਰਿਪਬਲਿਕਨਸ ਆ, ਬਾਕੀ ਜਿਹੜੇ ਹੈਗੇ ਆ ਉਹ ਡੈਮੋਕ੍ਰੇਟਸ ਆ। ਸੋ ਘੱਟੋ ਘੱਟ 6 ਉਹਨਾਂ ਨੂੰ ਡੈਮੋਕ੍ਰੇਟ ਚਾਹੀਦੇ ਆ ਜੇ ਸਾਰੇ ਦੇ ਸਾਰੇ ਰਿਪਬਲਿਕਨਸ ਇਸ ਬਿੱਲ ਦੇ ਹੱਕ ਵਿੱਚ ਵੋਟ ਪਾਉਂਦੇ ਹੈਗੇ ਆ। ਜੀ, ਇਨਫੈਕਟ ਜਿਹੜੇ ਸੈਨੇਟ ਡੈਮੋਕ੍ਰੇਟਸ ਦੇ ਲੀਡਰ ਚੱਕ ਸ਼ੂਮਰ ਆ, ਉਹਨਾਂ ਨੇ ਕਿਹਾ ਵੀ ਜਿਹੜਾ ਫੰਡਿੰਗ ਦੀ ਗਵਰਨਮੈਂਟ ਆ ਉਹ ਬਾਈਪਾਰਟੀਜ਼ਨ ਦੋਨਾਂ ਧਿਰਾਂ ਦੇ ਦੁਆਰਾ ਮਿਲ ਕੇ ਇੱਕ ਕੋਸ਼ਿਸ਼ ਹੋਣੀ ਚਾਹੀਦੀ ਆ। ਉਹਨਾਂ ਨੇ ਇਹ ਦੋਸ਼ ਲਾਏ ਰਿਪਬਲਿਕਨਸ ਦੇ ਉੱਤੇ ਵੀ ਇਹਨਾਂ ਨੇ ਇੱਕ ਪਾਰਟੀ ਦਾ ਹੀ ਰਾਹ ਚੁਣਿਆ ਆ। ਕਹਿੰਦੇ ਵੀ ਉਹਨਾਂ ਨੇ ਉਹੀ ਰੈਜ਼ੋਲੂਸ਼ਨ ਡਰਾਫਟ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਸੇ ਵੀ ਡੈਮੋਕ੍ਰੇਟ ਦੀ ਸਲਾਹ ਨਹੀਂ ਲਈ ਹੈਗੀ। ਡੈਮੋਕ੍ਰੇਟ ਸੈਨੇਟ ਦੇ ਮਾਈਨੋਰਟੀ ਲੀਡਰ ਆ, ਉਹਨਾਂ ਨੇ ਇਹ ਆਖਿਆ ਆ। ਸੋ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਕੋਈ ਇੱਛਾ ਨਹੀਂ ਹੈਗੀ ਇਸ ਬਿੱਲ ਨੂੰ ਸਪੋਰਟ ਕਰਨ ਦੇ ਲਈ। ਸੋ ਇਹ ਜਿਹੜਾ ਕੰਟੀਨਿਊਇੰਗ ਰੈਜ਼ੋਲੂਸ਼ਨ ਆ ਉਹ ਲੱਗਦਾ ਆ ਵੀ ਸੈਨੇਟ ਦੇ ਵਿੱਚ ਫੇਲ ਹੋ ਸਕਦਾ ਹੈਗਾ ਆ। ਸੋ ਇਸ ਦੇ ਉੱਤੇ ਜਿਹੜੇ ਟਰੰਪ ਆ ਰਾਸ਼ਟਰਪਤੀ, ਉਹਨਾਂ ਨੇ ਆਖਿਆ ਵੀ ਡੈਮੋਕ੍ਰੇਟ ਨੂੰ ਇਸ ਬਿੱਲ ਦਾ ਜਿਹੜਾ ਉਹ ਸਾਥ ਦੇਣਾ ਚਾਹੀਦਾ ਆ। ਕਹਿੰਦੇ ਵੀ ਫਾਰ ਵਨਸ ਦੇ ਨੀਡ ਟੂ ਡੂ ਅਮਰੀਕਨ ਥਿੰਗ, ਵੀ ਇਸ ਦੀ ਜਿਹੜੀ ਉਹ ਮਦਦ ਕੀਤੀ ਜਾਵੇ। ਰਾਸ਼ਟਰਪਤੀ ਟਰੰਪ ਹੁਣਾਂ ਦੇ ਪਹਿਲੇ ਕਾਰਜਕਾਲ ਦੇ ਵਿੱਚ ਵੀ ਗਵਰਨਮੈਂਟ ਸ਼ਟਡਾਊਨ ਇੱਕ ਵਾਰੀ ਹੋਈ ਸੀ ਦਸੰਬਰ 2018 ਦੇ ਵਿੱਚ, ਜਦ ਰਿਪਬਲਿਕਨਸ ਤੇ ਡੈਮੋਕ੍ਰੇਟਸ ਉਦੋਂ ਵੀ ਕਿਸੇ ਇੱਕ ਮਤੇ ਦੇ ਉੱਤੇ ਜਾਂ ਇੱਕ ਚੀਜ਼ ਦੇ ਉੱਤੇ ਧਾਰਨਾ ਬਣਾਉਣ 'ਚ ਨਾਕਾਮਯਾਬ ਰਹੇ ਸੀਗੇ। ਸੋ ਕਹਿੰਦੇ ਵੀ ਇਹ ਜਿਹੜਾ ਹਾਊਸ ਦਾ ਬਿੱਲ ਪਾਸ ਹੋ ਕੇ ਸੈਨੇਟ ਵਿੱਚ ਪਹੁੰਚਿਆ ਆ, ਉਹ ਸੇਮ ਤਰੀਕੇ ਦੀ ਜਿਹੜੀ ਫੰਡਿੰਗ ਆ ਕਰੰਟ ਲੈਵਲ ਦੇ ਉੱਤੇ 30 ਸਤੰਬਰ ਤੱਕ ਇਸ ਨੂੰ ਚਾਲੂ ਰੱਖਣਾ ਸੀ, ਜਿਸ ਦੇ ਵਿੱਚ ਨਾਨ ਡਿਫੈਂਸ ਸਪੈਂਡਿੰਗ ਦੇ ਵਿੱਚ ਕੁਛ ਜਿਹੜੀਆਂ ਕਟੌਤੀਆਂ ਸੀ, ਡਿਫੈਂਸ ਦੇ ਤੇ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਵਿੱਚ ਮਨੀ ਜਿਹੜੀ ਉਹ ਬੂਸਟ ਕੀਤੀ ਜਾਣੀ ਸੀਗੀ। ਸੋ 47 ਡੈਮੋਕ੍ਰੇਟਸ ਹਾਲ ਦੀ ਘੜੀ ਇਸ ਦੇ ਉਲਟ ਜਿਹੜੇ ਉਹ ਆਏ ਹੈਗੇ ਨੇ। ਤੇ ਨਾਲ ਹੀ ਇਨਫੈਕਟ ਇੱਕ ਜਿਹੜੇ ਰਿਪਬਲਿਕਨ ਸੈਨੇਟਰ ਰੈਂਡ ਪੌਲ ਕੰਟੱਕੀ ਦੇ, ਉਹਨਾਂ ਨੇ ਜਿਹੜਾ ਇਹ ਕਿਹਾ ਸੀਗਾ ਵੀ ਉਹ ਹਾਊਸ ਬਿੱਲ ਦੇ ਉਲਟ ਵੋਟ ਪਾਉਣਗੇ। ਤੇ ਉਧਰੋਂ ਇੱਕ ਜਿਹੜਾ ਡੈਮੋਕ੍ਰੇਟ ਫੈਟਰਮੈਨ ਆ, ਉਹ ਕਹਿੰਦਾ ਸੀ ਮੈਂ ਇਸ ਦੇ ਹੱਕ ਦੇ ਵਿੱਚ ਵੋਟ ਪਾਊਂਗਾ। ਸੋ ਵੋਟਾਂ ਜਿਹੜੀਆਂ ਉਹ 47 ਤੇ 53 ਹੀ ਜਿਹੜੀਆਂ ਉਹ ਰਹਿ ਜਾਣਗੀਆਂ। ਸੋ ਇਸ ਨੂੰ ਲੈ ਕੇ ਲੱਗਦਾ ਆ ਵੀ ਇਹ ਜਿਹੜਾ ਬਿੱਲ ਆ ਉਹ ਸੈਨੇਟ ਦੇ ਵਿੱਚ ਹਾਲ ਦੀ ਘੜੀ ਪਾਸ ਨਹੀਂ ਹੋਊਗਾ। ਅਖੀਰਲੇ ਰਹਿ ਗਏ ਜਿਹੜੇ 2-3 ਦਿਨਾਂ ਦੇ ਵਿੱਚ ਕੋਈ ਇਹਨਾਂ ਦਾ ਸਮਝੌਤਾ ਹੁੰਦਾ ਆ, ਉਹ ਕਿਹਾ ਨਹੀਂ ਜਾ ਸਕਦਾ। ਜਸਟਿਸ ਡਿਪਾਰਟਮੈਂਟ ਨੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਮਾਈਗ੍ਰੈਂਟ ਸ਼ੈਲਟਰਸ ਜੋ ਨਿਊਯਾਰਕ ਦੇ ਇੱਕ ਹੋਟਲ ਦੇ ਵਿੱਚ ਰੱਖੇ ਗਏ ਸੀ, ਹੋਟਲ ਚੈਂਡਲਰ,
ਜੋ ਕਿ ਈਸਟ 31st ਸਟਰੀਟ ਦੇ ਉੱਤੇ ਹੈਗਾ। ਇਹ ਡਿਪਾਰਟਮੈਂਟ ਆਫ ਜਸਟਿਸ ਨੇ ਅੱਜ ਅਨਾਉਂਸ ਕੀਤਾ ਹੈਗਾ। ਇਹਨਾਂ ਨੇ ਇਹ ਵੀ ਕਿਹਾ ਆ ਵੀ ਜੋ ਲੋਕਾਂ ਨੂੰ ਉੱਥੇ ਰੱਖਿਆ ਗਿਆ ਸੀ ਉਹਨਾਂ ਦੇ ਪੂਰੇ ਨਾਮ, ਏਲੀਅਨ ਨੰਬਰਸ, ਨੈਸ਼ਨੈਲਿਟੀ ਕੀ ਹੈਗੀ ਆ, ਡੇਟ ਆਫ ਬਰਥ ਕੀ ਆ ਤੇ ਆਇਡੈਂਟੀਫਿਕੇਸ਼ਨ ਨੰਬਰ, ਇਹ ਸਾਰਾ ਕੁਝ ਯੂਐਸ ਦੀ ਜਿਹੜੀ ਗਵਰਨਮੈਂਟ ਆ ਉਸ ਨੂੰ ਪ੍ਰੋਵਾਈਡ ਕੀਤਾ ਜਾਵੇ। ਸੋ ਮਿਲੀਅਨਸ ਆਫ ਡਾਲਰ ਇਹਨਾਂ ਹੋਟਲਾਂ ਦੇ ਉੱਤੇ ਸਪੈਂਡ ਕੀਤੇ ਗਏ ਹੈਗੇ ਆ ਜੋ ਅਨਡਾਕੂਮੈਂਟਡ ਲੋਕ ਸੀ ਉਹਨਾਂ ਨੂੰ ਰੱਖਣ ਦੇ ਲਈ, ਤੇ ਹੁਣ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਸ਼ੁਰੂ ਹੋ ਗਈ ਹੈਗੀ ਆ। ਜੀ ਉਧਰ ਕਹਿੰਦੇ ਵੀ ਟਰੰਪ ਹੁਣਾਂ ਦੇ ਦੁਆਰਾ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਆ ਉਸ ਨੂੰ ਜਿਹੜਾ ਗੱਟ ਕੀਤਾ ਗਿਆ ਆ, ਇਸ ਦੀਆਂ ਜਿਹੜੀਆਂ ਸ਼ੌਕ ਵੇਵਸ ਆ ਉਹ ਕੈਲੀਫੋਰਨੀਆ ਤੱਕ ਵੀ ਪਹੁੰਚੀਆਂ ਆ। ਯੂਐਸ ਡਿਪਾਰਟਮੈਂਟ ਆਫ ਐਜੂਕੇਸ਼ਨ ਉਹਨਾਂ ਨੇ ਆਪਣੀ ਜਿਹੜੀ ਵਰਕਫੋਰਸ ਆ ਉਸ ਨੂੰ ਅੱਧਿਆਂ ਕਰ ਦਿੱਤਾ ਹੈ। ਕੈਲੀਫੋਰਨੀਆ ਦੇ ਜਿਹੜੇ ਐਜੂਕੇਟਰਸ ਆ ਇਸ ਚੀਜ਼ ਤੋਂ ਕਹਿੰਦੇ ਵੀ ਚਿੰਤਾ 'ਚ ਆਏ ਨੇ। ਨਵੇਂ ਜਿਹੜੇ ਐਜੂਕੇਸ਼ਨ ਦੇ ਸਕੱਤਰ ਲਿੰਡਾ ਮੈਕਮੋਹਨ, ਉਹਨਾਂ ਨੇ ਕਿਹਾ ਵੀ ਸ਼ੀ ਇਜ਼ ਕੀਪਿੰਗ ਗੁੱਡ ਪੀਪਲ ਤੇ ਫੰਡਿੰਗ ਓਬਲੀਗੇਸ਼ਨ ਮੈਂਡੇਟਡ ਬਾਈ ਕਾਂਗਰਸ। ਜੋ ਕਾਂਗਰਸ ਨੇ ਕਿਹਾ ਵੀ ਜਿੱਥੇ ਮਨੀ ਸਪੈਂਡ ਕਰਨੀ ਆ ਉੱਥੇ ਜਿਹੜੀ ਕਹਿੰਦੇ ਵੀ ਉਸ ਨੂੰ ਅਸੀਂ ਆਨਰ ਕਰਾਂਗੇ ਤੇ ਕੁਝ ਜਿਹੜੇ ਚੰਗੇ ਲੋਕਾਂ ਨੂੰ ਅਸੀਂ ਆਪਣੇ ਕੋਲ ਰੱਖਾਂਗੇ। ਪ੍ਰੈਜ਼ੀਡੈਂਟ ਟਰੰਪ ਹੁਣੀ ਜਿਹੜੇ ਆਪਣੇ ਐਜੂਕੇਸ਼ਨ ਡਿਪਾਰਟਮੈਂਟ ਆ ਉਸ ਨੂੰ ਅੱਧਿਆਂ ਜਿਹੜਾ ਉਹ ਕਰ ਰਹੇ ਆ। ਸੋ ਇਹ ਪਹਿਲਾ ਡਿਪਾਰਟਮੈਂਟ ਨਹੀਂ ਜੋ ਇਸ ਤਰੀਕੇ ਦੀ ਜਿਹੜੀ ਸਲਿਮਿੰਗ ਦਾ ਸ਼ਿਕਾਰ ਜਿਹੜਾ ਉਹ ਹੋ ਰਿਹਾ ਆ। ਉਧਰ ਇੱਕ ਡਿਪਾਰਟਮੈਂਟ ਆਫਿਸ ਫਾਰ ਸਿਵਲ ਰਾਈਟਸ ਦੀ ਜਿਹੜੀ ਰੀਜਨਲ ਬ੍ਰਾਂਚ ਆ ਸੈਨ ਫਰਾਂਸਿਸਕੋ ਦੇ ਵਿੱਚ ਜੋ ਕਿ ਆਲਰੇਡੀ ਬੈਕਲੌਗ ਆ, ਉਹ ਇਨਵੈਸਟੀਗੇਸ਼ਨ ਕਰਦੀ ਸੀ ਸਕੂਲ ਰਿਲੇਟਡ ਡਿਸਕ੍ਰਿਮੀਨੇਸ਼ਨ ਨੂੰ ਜਿਹੜਾ ਉਹ ਲੈ ਕੇ, ਤੇ ਉਹ ਕਹਿੰਦੇ ਵੀ ਹੁਣ ਕਲੋਜ਼ ਡਾਊਨ ਕਰ ਦਿੱਤੀ ਜਾਊਗੀ। ਸੋ ਕਹਿੰਦੇ ਵੀ ਉਹ ਬੋਰਡ ਜਿਹੜਾ ਇਫੈਕਟ ਜਿਸ ਦੇ ਨਾਲ ਪੈਂਦਾ ਸੀ ਉਸ ਦੇ ਵਿੱਚ ਲੇ ਆਫ ਜਿਹੜੀਆਂ ਉਹ ਹੋਣਗੀਆਂ, ਤੇ ਕਹਿੰਦੇ ਵੀ ਇਹ ਜਦੋਂ ਐਡਵੋਕੇਟਸ ਨੂੰ ਲਾਂਭੇ ਕਰ ਦਿੱਤਾ ਜਾਊਗਾ ਤੇ ਕਹਿੰਦੇ ਸਕੂਲ ਸਿਸਟਮ ਦੇ ਵਿੱਚ ਇਸ ਦੀ ਤਰਥੱਲੀ ਜਾਂ ਭੁਚਾਲ ਇਸ ਦਾ ਹੋਊਗਾ। ਕਹਿੰਦੇ ਵੀ ਇਹ ਜਿਹੜੀਆਂ ਰੈਕਲੈਸ ਲੇ ਆਫਸ ਹੋ ਰਹੀਆਂ ਆ, ਇਸ ਦੇ ਨਾਲ ਕਨਫਿਊਜ਼ਨ, ਕੇਓਸ ਜਿਹੜਾ ਆ ਉਹ ਜਿਹੜਾ ਮੁਲਕ ਭਰ ਦੇ ਪਬਲਿਕ ਸਕੂਲ ਸਿਸਟਮ ਦੇ ਵਿੱਚ ਹੋਊਗਾ। CEO ਜਿਹੜੇ ਪਬਲਿਕ ਐਡਵੋਕੇਟਸ ਹੈਗੇ ਨੇ ਗਿਲਮੋਰ ਮੇਅਰ, ਉਹਨਾਂ ਨੇ ਜਿਹੜਾ ਕਿਹਾ ਇਹ ਕੈਲੀਫੋਰਨੀਆ ਬੇਸਡ ਇੱਕ ਲਾ ਫਰਮ ਤੇ ਐਡਵੋਕੇਸੀ ਗਰੁੱਪ ਹੈਗੀ ਹੈ। ਕਹਿੰਦੇ ਵੀ ਜਿੱਥੇ ਕਿ ਇਸ ਟਾਈਮ ਜ਼ੋਰ ਲਾਉਣਾ ਚਾਹੀਦਾ ਵੀ ਲਰਨਿੰਗ ਦੇ ਉੱਤੇ, ਬਲਕਿ ਇੱਥੇ ਆਪਾਂ ਦੇਖ ਰਹੇ ਹਾਂ ਵੀ ਟੋਟਲੀ ਇੱਕ ਕਰੂਅਲ ਨਿਰਦੇਤਾ ਵਾਲਾ ਜਿਹੜਾ ਕੰਮ ਆ ਉਹ ਟਰੰਪ ਪ੍ਰਸ਼ਾਸਨ ਦੇ ਦੁਆਰਾ ਕੀਤਾ ਜਿਹੜਾ ਹੋ ਜਾ ਰਿਹਾ ਹੈ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਆ। ਮਿਲੀਅਨਸ ਤੋਂ ਬਿਲੀਅਨਸ ਆਫ ਡਾਲਰ ਜਿਹੜੀ ਫੰਡਿੰਗ ਆ ਸਕੂਲਸ ਨੂੰ ਫੈਡਰਲ ਤੌਰ ਦੇ ਉੱਤੇ ਮਿਲਦੀ ਆ, ਜੋ ਕਿ ਕਾਂਗਰਸ ਨੇ ਅਪਰੂਵ ਕੀਤੀ ਹੋਈ ਹੈਗੀ ਆ। ਸੋ ਹੁਣ ਇਸ ਨੂੰ ਅੱਧਿਆਂ ਕਰਨ ਤੋਂ ਬਾਅਦ 'ਚ ਕਿੰਨਾ ਕੁ ਜਿਹੜਾ ਉਹ ਅਸਰ ਪਊਗਾ, ਇਹ ਜਿਹੜੀ ਉਹ ਵੇਖਣ ਵਾਲੀ ਗੱਲ ਆ। ਟਰੰਪ ਹੁਣਾਂ ਦੇ ਆਫਿਸ ਜਦੋਂ ਉਹਨਾਂ ਨੇ ਸਹੁੰ ਚੁੱਕੀ ਸੀ ਤਾਂ ਐਜੂਕੇਸ਼ਨ ਡਿਪਾਰਟਮੈਂਟ ਦੀ ਵਰਕਫੋਰਸ 4133 ਸੀ, ਤੇ ਹੁਣ ਕਹਿੰਦੇ ਵੀ ਲੇ ਆਫ ਇਫੈਕਟ ਹੋਣ ਤੋਂ ਬਾਅਦ 'ਚ ਇਹ ਆંકੜਾ ਘਟ ਕੇ 2183 ਵਰਕਰਸ ਦਾ ਹੀ ਰਹਿ ਗਿਆ ਆ। ਇਹਨਾਂ ਵਿੱਚ ਉਹ ਵੀ ਲੋਕ ਆ ਜਿਨ੍ਹਾਂ ਨੇ ਕਈਆਂ ਨੇ ਖੁਦ ਰਿਜ਼ਾਈਨ ਵੀ ਕਰ ਦਿੱਤਾ, ਕਈਆਂ ਨੇ ਬਾਇਆਊਟਸ ਵੀ ਲੈ ਲਏ ਸੀਗੇ। ਕੈਲੀਫੋਰਨੀਆ ਜੋ ਕਿ 16.3 ਬਿਲੀਅਨ ਡਾਲਰ ਰਿਸੀਵ ਕਰਦਾ ਹੈਗਾ ਫੈਡਰਲ ਫੰਡਿੰਗ, ਜੋ ਕਿ $2750 ਪਰ ਸਟੂਡੈਂਟ ਬਣਦੀ ਆ ਇੱਕ ਸਾਲ ਦੀ। ਸੋ ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਜੋ ਕੈਲੀਫੋਰਨੀਆ ਦਾ ਸੈਕੰਡ ਲਾਰਜੈਸਟ ਸਕੂਲ ਸਿਸਟਮ ਆ, ਉਹਨਾਂ ਨੇ ਕਿਹਾ ਵੀ ਸਾਨੂੰ 1.26 ਬਿਲੀਅਨ ਡਾਲਰ ਦੇ ਕਰੀਬ ਇੱਥੋਂ ਫੰਡਿੰਗ ਆਉਂਦੀ ਆ, ਉਹ ਜੋ ਆਲਮੋਸਟ ਬੰਦ ਹੋ ਜਾਊਗੀ। 80% ਲਾਸ ਐਂਜਲਸ ਯੂਨੀਫਾਈਡ ਦੇ ਸਟੂਡੈਂਟਸ ਕੁਆਲੀਫਾਈ ਕਰਦੇ ਆ ਅੰਡਰ ਟਾਈਟਲ 1 ਫੰਡਡ ਸਰਵਿਸ ਦੇ ਕੋਲ, ਜਿਹਦੇ ਵਿੱਚ ਟਿਊਟਰਿੰਗ ਹੁੰਦੀ ਆ, ਸਮਾਲ ਕਲਾਸਿਸ ਹੁੰਦੀਆਂ, ਆਫਟਰ ਸਕੂਲ ਪ੍ਰੋਗਰਾਮ ਹੁੰਦੇ ਆ, ਟੀਚਰ ਟ੍ਰੇਨਿੰਗ, ਕਾਉਂਸਲਿੰਗ, ਫੈਮਿਲੀ ਇੰਗੇਜਮੈਂਟ, ਇਦਾਂ ਦਾ ਸਾਰਾ ਕੁਝ ਹੁੰਦਾ ਹੈਗਾ। ਇਸ ਤੋਂ ਬਿਨਾਂ ਜਿਹੜਾ ਯੂਨੀਵਰਸਿਟੀਜ਼ ਦਾ ਵੀ ਬੁਰਾ ਹਾਲ ਹੋਣ ਜਾ ਰਿਹਾ। ਕੈਲੀਫੋਰਨੀਆ ਦੀਆਂ ਜਿਹੜੀਆਂ ਯੂਨੀਵਰਸਿਟੀਜ਼ ਆ ਉਹਨਾਂ ਨੂੰ ਫੈਡਰਲ ਡਿਪਾਰਟਮੈਂਟਸ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਵੱਲੋਂ 2.6 ਬਿਲੀਅਨ ਡਾਲਰ ਕੱਲੀ ਫੰਡਿੰਗ ਮਿਲਦੀ ਸੀ, ਉਹ ਵੀ ਬੰਦ ਹੋਣ ਜਾ ਰਹੀ ਹੈਗੀ ਆ। ਤੇ ਕੈਲੀਫੋਰਨੀਆ ਦੀ ਯੂਨੀਵਰਸਿਟੀਆਂ ਨੂੰ ਆਲਰੇਡੀ ਅੰਡਰ ਇਨਵੈਸਟੀਗੇਸ਼ਨ ਪਾਤਾ ਵੀ ਜਦੋਂ ਇੱਥੇ ਪ੍ਰੋਟੈਸਟ ਹੁੰਦੇ ਸੀ ਉਹ ਉਹਨਾਂ ਨੂੰ ਕੰਟਰੋਲ ਯੂਨੀਵਰਸਿਟੀਜ਼ ਵੱਲੋਂ ਨਹੀਂ ਕੀਤਾ ਗਿਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਜੋ ਚੱਲ ਰਿਹਾ ਆ ਇੰਸ਼ੋਰੈਂਸ ਦਾ ਰੌਲਾ ਆ, ਉਸ ਦੇ ਦਰਮਿਆਨ ਸਟੇਟ ਫਾਰਮ ਦਾ ਇੱਕ ਜਿਹੜਾ ਐਗਜ਼ੈਕਟਿਵ ਆ ਉਸ ਨੂੰ ਫਾਇਰ ਕਰ ਦਿੱਤਾ ਗਿਆ ਹੈ। ਕਹਿੰਦੇ ਵੀ ਜਿਹੜੇ ਉਸਨੇ LA ਵਾਈਲਡ ਫਾਇਰ ਦੇ ਰੇਟ ਹਾਈਕਸ ਨੂੰ ਲੈ ਕੇ ਤੇ ਵਿਕਟਮਸ ਨੂੰ ਲੈ ਕੇ ਜਿਹੜੇ ਕਮੈਂਟ ਕੀਤੇ ਸੀਗੇ, ਉਸ ਦੀ ਜਦ ਰਿਕਾਰਡਿੰਗ ਸਾਹਮਣੇ ਆਈ ਆ ਤਾਂ ਹੁਣ ਉਸ ਨੂੰ ਬਾਹਰ ਦਾ
ਰਸਤਾ ਦਿਖਾ ਦਿੱਤਾ ਗਿਆ ਆ। ਹੇਡਨ ਕਰਕਪੈਟਰਿਕ ਇਹ ਸਟੇਟ ਫਾਰਮ ਦਾ ਵਾਈਸ ਪ੍ਰੈਜ਼ੀਡੈਂਟ ਇਨੋਵੇਸ਼ਨ ਤੇ ਵੈਂਚਰ ਕੈਪੀਟਲ ਦੇ ਲਈ ਸੀਗਾ। ਉਹ ਕਹਿੰਦਾ ਵੀ ਆਪਣੇ ਤੌਰ ਤੇ ਉਹਨੂੰ ਲੱਗਾ ਵੀ ਉਹ ਟਿੰਡਰ ਡੇਟ ਦੇ ਉੱਤੇ ਗਿਆ ਆ ਜਦ ਕੈਲੀਫੋਰਨੀਆ ਦੀ ਇਸ ਕੰਪਨੀ ਦੇ ਬਾਰੇ ਗੱਲ ਕਰ ਰਿਹਾ ਸੀਗਾ ਤੇ 22% ਜਿਹੜੀ ਰੇਟ ਹਾਈਕ ਕਹਿੰਦੇ ਵੀ ਉਹਨਾਂ ਨੇ ਮੰਗ ਕੀਤੀ ਸੀ ਹੋਮ ਓਨਰ ਪਾਲਿਸੀ ਦੇ ਜਿਹੜੇ ਉਹ ਲਈ। ਉਹਨਾਂ ਨੇ ਜਿਹੜਾ ਕਿਰਕਪੈਟਰਿਕ ਆ ਉਸਨੇ ਕਿਹਾ ਵੀ ਇਹ ਜਿਹੜੀ ਰੇਟ ਹਾਈਕ ਆ ਇਸ ਨੂੰ ਆਰਕੈਸਟ੍ਰੇਟ ਕੀਤਾ ਗਿਆ ਸੀਗਾ ਜਿਸ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਇਵੈਂਚੁਅਲੀ ਇੱਕ ਮੀਡੀਆ ਕੰਪਨੀ ਨੇ ਵੀਡੀਓ ਜਿਹੜੀ ਹੈ ਇਸ ਦੀ ਪਬਲਿਸ਼ ਕਰ ਦਿੱਤੀ ਸੀਗੀ ਤੇ ਕਹਿੰਦੇ ਵੀ ਸਾਡੇ ਲੋਕਾਂ ਨੇ ਇਸ ਦੇ ਵੱਲ ਦੇਖਿਆ ਤੇ ਕਿਹਾ ਵੀ ਕਹਿੰਦੇ ਵੀ ਅਸੀਂ $5 ਬਿਲੀਅਨ ਜਿਹੜੇ ਇਸ ਦੇ ਵਿੱਚ ਹੋਣਗੇ ਤੇ ਉਹ ਸ਼ਾਰਟ ਆ ਜੇ ਇਸ ਨੂੰ ਕੁਛ ਹੋ ਜਾਂਦਾ ਆ। ਸੋ ਕਹਿੰਦੇ ਵੀ ਅਸੀਂ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਵਿੱਚ ਗਏ ਤੇ ਉਹਨਾਂ ਨੂੰ ਕਿਹਾ ਵੀ ਅਸੀਂ ਓਵਰ ਐਕਸਪੋਜ਼ ਇਸ ਦੇ ਵਿੱਚ ਹੋ ਗਏ ਆ ਤੇ ਸਾਡੇ ਜਿਹੜੇ ਰੇਟ ਆ ਉਹ ਵਧਾ ਦਿੱਤੇ ਜਾਣ। ਸੋ ਕਹਿੰਦੇ ਵੀ ਡੈਜ਼ਰਟ ਜਿਹੜੀ ਉਹ ਹੈਗੀ ਆ ਜਿਹੜੇ ਵਿਕਟਮਸ ਆ ਉਹਨੂੰ ਵੀ ਇਹਨੇ ਬੁਰਾ ਭਲਾ ਜਿਹੜਾ ਆ ਵਿਕਟਮਸ ਦੇ ਬਾਰੇ ਜਿਹੜਾ ਉਹ ਬੋਲਿਆ ਸੀਗਾ। ਸੋ ਇਵੈਂਚੁਅਲੀ ਸਟੇਟ ਫਾਰਮ ਨੇ ਆਪਣੇ ਇਸ ਐਗਜ਼ੈਕਟਿਵ ਨੂੰ ਹੁਣ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਆ। ਸਟੇਟ ਫਾਰਮ ਨੇ ਕਨਫਰਮ ਕੀਤਾ ਵੀ ਉਸਨੂੰ ਫਾਇਰ ਕਰ ਦਿੱਤਾ ਗਿਆ ਸੀਗਾ। ਕਹਿੰਦੇ ਵੀ ਜਿਹੜੇ ਵੀਡੀਓ ਦੇ ਵਿੱਚ ਉਹ ਦਾਅਵੇ ਕਰ ਰਿਹਾ ਸੀਗਾ ਉਹ ਗਲਤ ਆ, ਉਹ ਝੂਠੇ ਆ ਤੇ ਸਟੇਟ ਫਾਰਮ ਦਾ ਇਹ ਵਿਊ ਨਹੀਂ ਰਿਪਰੈਜ਼ੈਂਟ ਕਰਦੇ ਆਗੇ। ਪਰ ਹਰਜੋਤ ਸਿੰਘ ਜੀ ਤੁਸੀਂ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ ਆ, ਆਪਾਂ ਨੂੰ ਪਤਾ ਹੀ ਆ ਵੀ ਕੈਲੀਫੋਰਨੀਆ ਦੀ ਇੰਸ਼ੋਰੈਂਸ ਦੇ ਜਿਹੜੇ ਖਾਸ ਕਰਕੇ ਹੋਮ ਇੰਸ਼ੋਰੈਂਸ ਨੂੰ ਲੈ ਕੇ ਖਾਸਾ ਬੁਰਾ ਹਾਲ ਚੱਲ ਰਿਹਾ ਹੈਗਾ। ਸੋ ਬਿਲਕੁਲ ਬਹੁਤ ਕ੍ਰੇਜ਼ੀ ਚੱਲ ਰਿਹਾ। ਹੁਣ ਕੁਝ ਕੈਲੀਫੋਰਨੀਆ ਦੇ ਲੈਜਿਸਲੇਟਰ ਵਰਕਆਊਟ ਕਰ ਰਹੇ ਆ ਵੀ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇ। ਉਧਰ ਲਾਸ ਐਂਜਲਸ ਦੇ ਵਿੱਚ ਜਿੱਥੇ ਅੱਗਾਂ ਲੱਗੀਆਂ ਸੀ ਲੋਕਾਂ ਨੇ ਘਰ ਬਣਾਉਣੇ ਨਹੀਂ ਸ਼ੁਰੂ ਕੀਤੇ ਕਿਉਂਕਿ ਉਹਨਾਂ ਨੂੰ ਇੰਸ਼ੋਰੈਂਸ ਹੀ ਨਹੀਂ ਮਿਲ ਰਹੀ ਹੈਗੀ। ਜੋ ਲਾਸਟ ਰਿਜ਼ੋਰਟ ਵਾਲੀ ਫੇਅਰ ਪਲਾਨ ਸੀ ਉਹ ਤਾਂ ਆਲਰੇਡੀ ਉਹਨਾਂ ਦੇ ਪੈਸੇ ਖਤਮ ਹੋ ਗਏ ਸੀ। ਸੋ ਦੁਬਾਰਾ ਕੀ ਉਹਨਾਂ ਨੂੰ ਫੰਡਿੰਗ ਕੀਤੀ ਗਈ ਹੈ। ਸੋ ਸਿਚੁਏਸ਼ਨ ਬਹੁਤ ਬੈਡ ਆ। ਇੱਕ ਵਾਰੀ ਫੇਰ ਆਪਾਂ ਜਿੱਦਾਂ ਹਮੇਸ਼ਾ ਸਰੋਤਿਆਂ ਨੂੰ ਕਹਿੰਦੇ ਹੁੰਦੇ ਆ ਕਿ ਜਿਹੜੇ ਵੀ ਏਰੀਏ 'ਚ ਘਰ ਖਰੀਦਣਾ ਆ ਘਰ ਦੀ ਆਫਰ ਤੋਂ ਬਾਅਦ ਮੇਕ ਸ਼ੋਰ ਕਰੋ ਕਿ ਤੁਹਾਨੂੰ ਇੰਸ਼ੋਰੈਂਸ ਮਿਲ ਰਹੀ ਆ ਕਿ ਨਹੀਂ ਮਿਲ ਰਹੀ, ਜੇ ਮਿਲ ਰਹੀ ਆ ਕਿੰਨੀ ਹਾਈ ਜਿਹੜੀ ਰੇਟ ਤੇ ਮਿਲ ਰਹੀ ਹੈਗੀ ਆ। ਅਗਲੀ ਖਬਰ ਪਰ ਚਲੀਏ। ਕੈਲੀਫੋਰਨੀਆ ਕਹਿੰਦੇ ਪਈ ਮੈਡੀਕੇਡ ਦਾ ਇੱਕ ਲੂਪ ਪੋਲ ਯੂਜ਼ ਕਰਕੇ ਬਿਲੀਅਨਸ ਆਫ ਡਾਲਰ ਇਲੀਗਲ ਇਮੀਗ੍ਰੈਂਟਸ ਦੀ ਹੈਲਥ ਕੇਅਰ ਵਰਤ ਰਿਹਾ ਹੈਗਾ। ਪੌਲ ਵਿਨਫਰੀ ਪ੍ਰੈਜ਼ੀਡੈਂਟ ਤੇ CEO ਇਕਨੋਮਿਕ ਪਾਲਿਸੀ ਇਨੋਵੇਸ਼ਨ ਸੈਂਟਰ ਦੇ ਆ, ਉਹਨਾਂ ਨੇ ਅੱਜ ਇਹ ਦੱਸਿਆ ਹੈਗਾ। ਕਹਿੰਦੇ ਭਈ ਇਹ ਐਕਸਪਲੋਇਟ ਕਰ ਰਹੇ ਆ ਐਗਜ਼ਿਸਟਿੰਗ ਲੂਪ ਪੋਲ ਵਿਦਿਨ ਦਾ ਲਾਅ। ਸੋ ਇਹ ਆਪਾਂ ਨੂੰ ਵੀ ਪਤਾ ਵੀ ਕੈਲੀਫੋਰਨੀਆ 'ਚ ਕਾਫੀ ਵੱਡਾ ਇਸ਼ੂ ਬਣਿਆ ਆ ਭਈ ਕੈਲੀਫੋਰਨੀਆ ਸਟੇਟ ਨੇ ਜਿੰਨੇ ਵੀ ਅਨਡਾਕੂਮੈਂਟਡ ਆ ਉਹਨਾਂ ਨੂੰ ਫ੍ਰੀ ਮੈਡੀਕਲ ਦਿੱਤਾ ਹੋਇਆ ਹੈਗਾ ਆ। $9.8 ਬਿਲੀਅਨ ਇਹਨਾਂ ਨੇ ਸਪੈਂਡ ਕੀਤਾ ਸੀ। ਦੂਸਰੇ ਪਾਸੇ ਕੈਲੀਫੋਰਨੀਆ ਦਾ ਬਜਟ ਆਲਰੇਡੀ ਕਾਫੀ ਘਾਟੇ ਵਾਲਾ ਜਿਹੜਾ ਬਜਟ ਹੈਗਾ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਜਿਹੜੇ ਇੱਕ ਕੈਲੀਫੋਰਨੀਆ ਦੇ ਜੱਜ ਦੇ ਉੱਤੇ ਦੋਸ਼ ਲੱਗੇ ਸੀ ਆਪਣੇ ਘਰ ਵਾਲੀ ਦੇ ਮਾਰਨ ਨੂੰ ਲੈ ਕੇ, ਉਸ ਦਾ ਜਿਹੜਾ ਟਰਾਇਲ ਜੋ ਚੱਲ ਰਿਹਾ ਸੀ ਉਸ ਨੂੰ ਜਿਹੜਾ ਮਿਸ ਟਰਾਇਲ ਘੋਸ਼ਿਤ ਕਰ ਦਿੱਤਾ ਗਿਆ ਆ। ਔਰੇਂਜ ਕਾਊਂਟੀ ਦੇ ਜਿਹੜੇ ਜੱਜ ਜੈਫਰੀ ਫਰਗੂਸਨ ਦੇ ਉੱਤੇ ਜਿਹੜੇ ਇਹ ਦੋਸ਼ ਲੱਗੇ ਸੀਗੇ। ਸੋ ਉਹਨੇ ਕਹਿੰਦੇ ਵੀ ਇਹ ਟੈਕਸਟ ਕੀਤਾ ਸੀਗਾ ਵੀ ਆਈ ਜਸਟ ਲੌਸਟ ਇਟ, ਆਈ ਜਸਟ ਸ਼ਾਟ ਮਾਈ ਵਾਈਫ, ਆਈ ਵਾਂਟ ਬੀ ਇਨ ਟੁਮਾਰੋ। ਇਹਨੇ ਆਪਣੀ ਕਲਰਕ ਨੂੰ ਇਹ ਜਿਹੜਾ ਟੈਕਸਟ ਘੱਲਿਆ ਸੀਗਾ। ਸੋ ਜਿਊਰੀ ਕਹਿੰਦੇ ਵੀ ਡੈਡਲੌਕ ਰਹੀ 7-1 ਇਨ ਫੇਵਰ ਆਫ ਗਿਲਟ। ਸੋ ਮਿਸ ਟਰਾਇਲ ਪਰ ਇਸ ਦੇ ਬਾਬਤ ਜਿਹੜਾ ਉਹ ਡਿਕਲੇਅਰ ਕਰ ਦਿੱਤਾ ਗਿਆ ਆ। ਉੱਦਾਂ ਰਿਪੋਰਟਰਸ ਨੂੰ ਜਦੋਂ ਗੱਲ ਕਰਦੇ ਹੋਏ ਕਿਹਾ ਵੀ ਇੱਦਾਂ ਕਹਿੰਦੇ ਵੀ ਉੱਦਾਂ ਸਕਸੈਸ ਹੁੰਦੀ ਆ 11-1 ਗਿਲਟੀ ਦੇ ਲਈ ਤੇ ਕਹਿੰਦੇ ਵੀ ਉਹ ਕਹਿੰਦੇ ਵੀ ਅਸੀਂ ਇਸ ਕੇਸ ਨੂੰ ਦੁਬਾਰਾ ਰੀਟਰਾਈ ਕਰਨ ਦੇ ਲਈ ਵੀ ਤਿਆਰ ਹੈਗੇ ਆ। ਔਰੇਂਜ ਕਾਊਂਟੀ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਟੌਡ ਸਪਿਟਜ਼ਰ ਆ ਉਹਨਾਂ ਨੇ ਇਹ ਦੱਸਿਆ ਕਹਿੰਦੇ ਵੀ ਹੰਗ ਜਿਊਰੀ ਜਿਹੜੀ ਆ ਉਹ ਉਹਨਾਂ ਦੇ ਲਈ ਇੱਕ ਵਿਕਟਰੀ ਜਿਹੜੀ ਉਹ ਰਹੀ ਆ। ਸੋ ਔਰੇਂਜ ਕਾਊਂਟੀ ਦੇ ਸੁਪੀਰੀਅਰ ਕੋਰਟ ਦੇ ਇਹ ਜੱਜ ਸੀਗੇ ਜਿਨ੍ਹਾਂ ਨੇ ਟੈਸਟੀਫਾਈ ਕੀਤਾ ਵੀ ਉਹਨਾਂ ਨੇ ਐਕਸੀਡੈਂਟਲੀ ਸ਼ਾਟ ਤੇ ਕਿਲ ਕਰ ਦਿੱਤਾ ਆ ਆਪਣੀ ਵਾਈਫ ਨੂੰ। 65 ਸਾਲਾ ਸ਼ੈਰਲ ਫਰਗੂਸਨ ਮੌਕੇ ਦੇ ਉੱਤੇ ਮ੍ਰਿਤ ਘੋਸ਼ਿਤ ਕਰ ਦਿੱਤੀ ਗਈ ਸੀ ਜਦ 40 ਕੈਲੀਬਰ ਗਲੌਕ ਹੈਂਡਗਨ ਦੇ ਨਾਲ ਉਸ ਦੀ ਛਾਤੀ ਦੇ ਵਿੱਚ ਗੋਲੀ ਲੱਗੀ ਸੀਗੀ। ਕਹਿੰਦੇ ਵੀ ਇਹ ਨਸ਼ੇ ਦੇ ਹਾਲਤ ਦੇ ਵਿੱਚ ਸੀਗਾ। ਪ੍ਰੋਸੀਕਿਊਟਰ ਨੇ ਡਾਕੂਮੈਂਟਸ ਦੇ ਜ਼ਰੀਏ ਇਸ ਚੀਜ਼ ਨੂੰ ਪੇਸ਼ ਕੀਤਾ ਹੈ। ਬਾਅਦ ਦੇ ਵਿੱਚ ਇਹਨਾਂ ਦੇ ਹੀ ਮੁੰਡੇ ਨੇ 911 ਕਾਲ ਕਰਕੇ ਇਸ ਸ਼ੂਟਿੰਗ ਨੂੰ ਰਿਪੋਰਟ ਕੀਤਾ ਸੀਗਾ।
ਫਰਗਿਊਸਨ ਨੇ ਕਹਿੰਦੇ ਵੀ ਟਰਾਇਲ ਦੇ ਉੱਤੇ ਟੈਸਟੀਫਾਈ ਕੀਤਾ, ਕਹਿੰਦਾ ਵੀ ਮੈਂ ਇਸ ਨੂੰ ਮਾਰਨਾ ਨਹੀਂ ਸੀ ਚਾਹੁੰਦਾ, ਇਹ ਇੱਕ ਐਕਸੀਡੈਂਟ ਸੀਗਾ। ਸੋ ਫਰਗਿਊਸਨ ਦੇ ਉੱਤੇ ਇੱਕ ਕਾਊਂਟ ਆਫ ਮਰਡਰ ਤੇ 2 ਐਨਹਾਂਸਮੈਂਟਸ ਦੇ ਜਿਹੜੇ ਦੋਸ਼ ਲੱਗੇ ਸੀਗੇ। ਕਹਿੰਦੇ ਵੀ ਇਹ ਇਨਕਰੀਜ਼ ਹੋ ਸਕਦੀ ਸੀ ਇਸ ਦੀ ਪੋਸੀਬਲ ਸੈਂਟੈਂਸ ਜੇ ਇਹ ਕਨਵਿਕਟ ਹੋ ਜਾਂਦਾ, ਪਰ ਹਾਲ ਦੀ ਘੜੀ ਇਸ ਟਰਾਇਲ ਨੂੰ ਮਿਸ ਟਰਾਇਲ ਘੋਸ਼ਿਤ ਕਰ ਦਿੱਤਾ ਗਿਆ ਆ। ਏਰੀਆ ਦੇ ਵਿੱਚ ਵੈਲੀ ਟਰਾਂਸਪੋਰਟੇਸ਼ਨ ਅਥਾਰਟੀ, ਜਿਸ ਨੂੰ BTA ਕਿਹਾ ਜਾਂਦਾ ਹੈ, ਉੱਥੇ ਬੱਸ ਤੇ ਲਾਈਟ ਰੇਲ ਸਰਵਿਸ ਪੂਰੀ ਤਰ੍ਹਾਂ ਬੰਦ ਆ, ਕਿਉਂਕਿ ਸਟ੍ਰਾਈਕ ਕੀਤੀ ਹੋਈ ਹੈਗੀ ਆ। ਅਮਲਗਾਮੇਟਡ ਟ੍ਰਾਂਜ਼ਿਟ ਯੂਨੀਅਨ ਲੋਕਲ 265, ਜੋ ਕਿ 1500 ਦੇ ਕਰੀਬ BTA ਫਰੰਟਲਾਈਨ ਵਰਕਰਸ ਨੂੰ ਰਿਪਰੈਜ਼ੈਂਟ ਕਰਦੀ ਆ, ਉਹਨਾਂ ਨੇ ਮਾਰਚ 10 2025 ਤੋਂ ਸਟ੍ਰਾਈਕ ਸ਼ੁਰੂ ਕੀਤੀ ਆ ਵੀ ਉਹਨਾਂ ਦੀ ਜਿਹੜੀ ਤਨਖਾਹ ਆ ਉਹ ਵਧਾਈ ਜਾਵੇ ਘੱਟੋ ਘੱਟ 6%। ਕਹਿੰਦੇ ਵੀ ਸਿਲੀਕਾਨ ਵੈਲੀ ਦੇ ਵਿੱਚ ਜਿਸ ਹਿਸਾਬ ਦੇ ਨਾਲ ਸਾਰੀਆਂ ਚੀਜ਼ਾਂ ਮਹਿੰਗੀਆਂ ਹੋਈਆਂ, ਉਸ ਹਿਸਾਬ ਦੇ ਨਾਲ ਜੋ ਉਹਨਾਂ ਦੀ ਤਨਖਾਹ ਆ ਉਹ ਨਹੀਂ ਵਧਾਈ ਜਾ ਰਹੀ। ਸਰੋਤਿਆਂ ਨੂੰ ਦੱਸਦੀ ਜਾਈਏ, BTA ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਪੰਜਾਬੀ ਆਪਣੇ ਬੱਸਾਂ ਦੇ ਵਿੱਚ, ਟ੍ਰੇਨ ਦੇ ਵਿੱਚ ਕੰਮ ਕਰਦੇ ਹੈਗੇ ਆ। ਕੋਈ ਮਕੈਨਿਕ, ਟੈਕਨੀਸ਼ੀਅਨ, ਬੱਸ ਡਰਾਈਵਰਸ, ਸਾਰੇ ਹੀ ਫੀਲਡਸ ਦੇ ਵਿੱਚ। ਸੋ ਇਹ 1500 ਤੋਂ ਵੱਧ ਫਰੰਟ ਲਾਈਨ ਵਰਕਰਸ ਨੂੰ ਰਿਪਰੈਜ਼ੈਂਟ ਕਰਦੀ ਆ, ਬੱਸ ਡਰਾਈਵਰ ਤੇ ਲਾਈਟ ਰੇਲ ਆਪਰੇਟਰਸ ਨੂੰ। ਤੇ ATU ਜਿਹੜੀ ਇਹ ਜੋ ਯੂਨੀਅਨ ਆ, ਅਮਲਗਾਮੇਟਡ ਟ੍ਰਾਂਜ਼ਿਟ ਯੂਨੀਅਨ, ਇਹਨਾਂ ਨੇ ਕਹਿੰਦੇ ਪਹਿਲੀ ਵਾਰੀ ਸਟ੍ਰਾਈਕ ਕੀਤੀ ਆ ਜਦ ਤੋਂ 1970 ਤੋਂ BTA ਹੋਣ ਦੇ ਵਿੱਚ ਆਈ ਹੈਗੀ ਆ। ਤੇ ATU ਲੋਕਲ 265 ਦੇ ਪ੍ਰੈਜ਼ੀਡੈਂਟ ਰਾਜ ਸਿੰਘ ਆ, ਉਹਨਾਂ ਨੇ ਇਹ ਕਿਹਾ ਵੀ ਮੈਂ ਯੂਨੀਅਨ ਵੱਲੋਂ BTA ਦੀ ਲੀਡਰਸ਼ਿਪ ਨੂੰ ਬਾਰ-ਬਾਰ ਮਿਲਿਆ ਆ ਤੇ ਹਜੇ ਤੱਕ ਉਹਨਾਂ ਦੇ ਕੰਨ ਦੇ ਉੱਤੇ ਜਿਹੜੀ ਜੂੰ ਆ ਉਹ ਨਹੀਂ ਸਰਕ ਰਹੀ। ਭਈ ਦੇਖੋ ਵੀ ਬਾਹਰ ਲੋਕਾਂ ਦੀਆਂ ਤਨਖਾਹਾਂ ਬਾਕੀ ਕੰਪਨੀਆਂ ਦੇ ਵਿੱਚ ਜਾਂ ਬਾਕੀ ਫੀਲਡ 'ਚ ਕਿੰਨੀ ਆ, ਤੇ ਸਾਡੀ ਜਿਹੜੀ ਉਸ ਹਿਸਾਬ ਦੇ ਨਾਲ ਰੇਜ਼ ਨਹੀਂ ਕੀਤੀ ਜਾ ਰਹੀ ਹੈਗੀ। ਸੋ ਕਹਿੰਦੇ ਵੀ ਸਟ੍ਰਾਈਕ ਇਸੇ ਤਰ੍ਹਾਂ ਚਾਲੂ ਰਹੂਗੀ ਜਦੋਂ ਤੱਕ ਸਾਡੀਆਂ ਤਨਖਾਹਾਂ ਦੇ ਵਿੱਚ ਵਾਧਾ ਨਹੀਂ ਕੀਤਾ ਜਾਂਦਾ। 5 ਪਿਕਟ ਲਾਈਨਸ ਹੈਗੀਆਂ ਵੱਖ-ਵੱਖ ਸਰਵਿਸ ਯਾਰਡਸ ਦੇ ਉੱਤੇ ਤੇ BTA ਦੇ ਹੈੱਡਕੁਆਰਟਰਸ ਸੈਨੋਜ਼ੇ ਦੇ ਵਿੱਚ। ਜੀ ਬਿਲਕੁਲ, 6 ਮਹੀਨੇ ਪਹਿਲਾਂ ਇਹਨਾਂ ਦੀਆਂ ਨੈਗੋਸ਼ੀਏਸ਼ਨ ਸ਼ੁਰੂ ਹੋਈਆਂ ਸੀ ਤੇ 6 ਮਹੀਨੇ ਬਾਅਦ ਕੋਈ ਵੀ ਨਤਾਰਾ ਜਿਹੜਾ ਇਹਨਾਂ ਦਾ ਨਹੀਂ ਹੋਇਆ। ਸੋ ਇਵੈਂਚੁਅਲੀ ਇਹ ਫਿਰ ਸਟ੍ਰਾਈਕ ਦੇ ਉੱਤੇ ਗਏ। ਜਿਹੜੀਆਂ ਉਹਨਾਂ ਦੀਆਂ ਵੀਡੀਓਜ਼ ਵੀ ਆ ਰਹੀਆਂ ਪਿਕਟ ਲਾਈਨ ਦੇ ਉੱਤੇ ਵੀ, ਜਿਹੜੇ ਦੇਖ ਸਕਦੇ ਆ ਵੀ ਬਹੁਤ ਸਾਰੇ ਜਿਹੜੇ ਪੰਜਾਬੀ ਆ, ਸਿੱਖ ਵੀ ਆ, ਉਹ ਜੋ ਇੱਥੇ BTA 'ਚ ਕੰਮ ਕਰਦੇ ਉਹ ਸਟ੍ਰਾਈਕ ਦੇ ਵਿੱਚ ਹਿੱਸਾ ਲੈ ਰਹੇ ਆ। ਰੋਜ਼ਾਨਾ ਤਕਰੀਬਨ ਕਹਿੰਦੇ ਵੀ 1 ਲੱਖ ਡੇਲੀ ਰਾਈਡਰਸ ਆ ਇਹਨਾਂ ਦੀ ਲਾਈਟ ਰੇਲ ਦੇ ਤੇ ਬੱਸ ਸਰਵਿਸ ਦੇ ਉੱਤੇ। ਸੈਨੋਜ਼ੇ ਸਟੇਟ ਯੂਨੀਵਰਸਿਟੀ ਜਿੱਥੋਂ ਮੈਂ ਪੜ੍ਹਿਆ ਉਹਨਾਂ ਦੇ ਸਟੂਡੈਂਟਸ ਨੂੰ ਇਹ ਸਹੂਲਤ ਮਿਲਦੀ ਆ BTA ਦੇ ਵਿੱਚ, ਜਿਹੜਾ ਫ੍ਰੀ ਸਫ਼ਰ ਕਰਨ ਦੀ ਉਹਨਾਂ ਨੂੰ ਪਾਸ ਜਿਹੜਾ ਉਹ ਮਿਲ ਜਾਂਦਾ ਆ, ਸਟੂਡੈਂਟ ਪਾਸ। ਸੋ ਉਹ ਕਹਿੰਦੇ ਵੀ ਸਾਡੇ ਲਈ ਬਹੁਤ ਜਿਹੜੀ ਮੁਸ਼ਕਲ ਦਾ ਸਾਹਮਣਾ ਉਹਨਾਂ ਨੂੰ ਉਹ ਜਿਹੜਾ ਕਰਨਾ ਪੈ ਰਿਹਾ ਆ, ਤੇ ਲੋਕਾਂ ਨੂੰ ਹੁਣ ਨਿਆਣਿਆਂ ਨੂੰ ਵੀ ਜਿਹੜੇ ਆ ਆਈਦਰ ਹੁਣ ਊਬਰ ਜਾਂ ਲੋਕਾਂ ਤੋਂ, ਆਪਣੇ ਦੋਸਤਾਂ ਮਿੱਤਰਾਂ ਤੋਂ ਰਾਈਡਸ ਜਿਹੜੀ ਉਹ ਮੰਗਣੀ ਪੈ ਰਹੀ ਹੈਗੀ ਆ। ਸੋ BTA ਕਹਿੰਦੇ ਵੀ ਆਫਰ ਕਰ ਰਿਹਾ 9.3% ਇਨਕਰੀਜ਼ ਅਗਲੇ 3 ਸਾਲਾਂ 'ਚ, ਪਰ ਇਹ ਜਿਹੜੇ ਆ 19% ਅਗਲੇ 3 ਸਾਲਾਂ ਦੇ ਵਿੱਚ ਜਿਹੜੀ ਤਨਖਾਹ ਵੱਧ ਦੀ ਜਿਹੜੀ ਉਹ ਮੰਗ ਕਰ ਰਹੇ ਆ। ਸੋ ਦੇਖੋ ਕੀ ਬਣਦਾ ਆ। ਕਹਿ ਸਕਦੇ ਹਾਂ ਵੀ ਸਿਲੀਕਾਨ ਵੈਲੀ ਦੇ ਵਿੱਚ ਇਸ ਟਾਈਮ ਆਵਾਜਾਈ ਦਾ ਕੰਮ, ਪਬਲਿਕ ਟਰਾਂਸਪੋਰਟੇਸ਼ਨ ਜਿਹੜੀ ਪਹਿਲਾਂ ਅਮਰੀਕਾ 'ਚ ਕਾਫੀ ਘੱਟ ਆ, ਉਹ ਵੀ ਹੁਣ ਉੱਥੇ ਆ ਕੇ ਖੜ ਗਈ ਹੈਗੀ ਆ। ਬਾਕੀ ਵੈਦਰ ਦੀ ਗੱਲ ਕਰਦੇ ਜਾਈਏ, ਸਦਰਨ ਕੈਲੀਫੋਰਨੀਆ ਦੇ ਵਿੱਚ ਵਾਰਨਿੰਗ ਇਸ਼ੂ ਕੀਤੀ ਗਈ ਹੈਗੀ ਆ। ਮੀਂਹ ਕਾਫੀ ਪਿਆ ਆ, ਹੈਵੀ ਰੇਨਸ ਹੋਈਆਂ ਆ, ਜਿਹਦੇ ਕਰਕੇ ਲੈਵਲ 2 ਤੋਂ 4 ਤੱਕ ਦਾ ਰਿਸਕ ਆ ਫਲੱਡਿੰਗ ਦਾ। ਸੋ ਆਪਾਂ ਨੂੰ ਪਤਾ ਜਿੱਥੇ ਅੱਗਾਂ ਲੱਗੀਆਂ ਆ ਉੱਥੇ ਮਡ ਸਲਾਈਡਿੰਗ ਦੀ ਵੀ ਬਹੁਤ ਜ਼ਿਆਦਾ ਖਤਰਾ ਬਣਿਆ ਹੋਇਆ। ਸੈਂਟਾ ਬਾਰਬਰਾ ਤੋਂ ਲੈ ਕੇ ਲਾਸ ਐਂਜਲਸ ਤੱਕ ਤੇ ਇਸੇ ਤਰ੍ਹਾਂ ਪੈਲੀਸੇਡਸ ਤੇ ਈਟਨ ਫਾਇਰਸ ਵਾਲਾ ਜੋ ਏਰੀਆ ਹੈਗਾ ਆ, ਉੱਥੇ ਐਮਰਜੈਂਸੀ ਇਹ ਸਰਵਿਸਿਜ਼ ਡਿਕਲੇਅਰ ਕੀਤੀਆਂ ਗਈਆਂ ਆ ਵੀ ਬੜੇ ਧਿਆਨ ਦੇ ਨਾਲ ਉੱਥੇ ਜਾਇਆ ਜਾਵੇ ਜੇ ਕੋਈ ਜਾ ਰਿਹਾ ਹੈਗਾ। ਮਡ ਸਲਾਈਡਿੰਗ ਹੋ ਸਕਦੀ ਹੈਗੀ ਆ ਤੇ ਲੋਕਾਂ ਨੂੰ ਜਿਹੜੇ ਰੇਤੇ ਦੇ ਬੈਗ ਆ ਉਹ ਕਾਉਂਟੀ ਵੱਲੋਂ ਦਿੱਤੇ ਜਾ ਰਹੇ ਹੈਗੇ ਆ। ਸੋ ਵੈਸਟ ਦੇ ਵਿੱਚ ਹਵਾਵਾਂ ਵੀ ਬਹੁਤ ਤੇਜ਼ ਚੱਲ ਰਹੀਆਂ। ਅੱਜ ਬੇ ਏਰੀਏ ਦੇ ਵਿੱਚ ਵੀ ਮੀਂਹ ਪੂਰਾ ਦਿਨ ਹੀ ਪੈਂਦਾ ਰਿਹਾ ਲਗਭਗ, ਤੇ ਹਵਾ ਵੀ ਬਹੁਤ ਤੇਜ਼ੀ ਨਾਲ ਚੱਲ ਰਹੀ ਸੀ। ਜੀ ਬਿਲਕੁਲ, ਆਲਰੇਡੀ ਆਪਾਂ ਦੇਖ ਰਹੇ ਹਾਂ ਇਹ ਜਿਹੜੀ ਸਥਿਤੀ ਆ ਇੱਧਰਲੇ ਪਾਸੇ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋ ਹੋਪਫੁਲੀ ਮੀਂਹ ਜਿਹੜਾ ਉਹ ਪਊਗਾ ਅਗਲੇ 2-3 ਦਿਨ। ਮੀਂਹ ਦੀ ਸੰਭਾਵਨਾ ਜਿਹੜੀ ਆ ਹਰਜੋਤ ਸਿੰਘ ਜੀ ਜਿਹੜੀ ਉਹ ਜਤਾਈ ਗਈ ਆ, ਤੇ ਭਾਰੀ ਜਿਹੜੀ ਬਰਫ਼ਬਾਰੀ ਆ ਉਹ ਵੀ ਹੋਣੀ ਆ। ਸੋ ਆਪਣੇ ਜਿਹੜੇ ਟਰੈਵਲ ਪਲਾਨਸ ਆ ਉਸ ਦੇ ਅਕੋਰਡਿੰਗਲੀ ਹੀ ਬਣਾਏ ਜਾਣ। ਤੇ ਜਾਂਦੇ ਜਾਂਦੇ ਹਰਜੋਤ ਸਿੰਘ ਜੀ ਇੱਕ ਜਿਹੜੀ ਖਬਰ ਕਰਕੇ ਆਪਣੇ ਸਰੋਤਿਆਂ ਦਰਸ਼ਕਾਂ ਦੇ ਨਾਲ ਉੱਤੋਂ ਇਜਾਜ਼ਤ ਲੈਂਦੇ ਆ।
ਬਹੁਤ ਸਾਰੀਆਂ ਇਹ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ ਸਕੈਮ ਕਾਲਾਂ ਲੋਕਾਂ ਨੂੰ ਆ ਰਹੀਆਂ, ਖਾਸ ਕਰਕੇ ਇਮੀਗ੍ਰੇਸ਼ਨ ਦੇ ਡਰ ਦੇ ਮਾਹੌਲ 'ਚ। ਇੰਡੀਆ ਦੇ ਐਮਬੈਸੀ ਦਾ ਨੰਬਰ ਲੋਕਾਂ ਦੇ ਕਾਲ ਦੇ ਉੱਤੇ ਆਉਂਦਾ ਹੈ ਤੇ ਕਹਿੰਦੇ ਵੀ ਤੁਹਾਨੂੰ ਡਿਪੋਰਟ ਅਸੀਂ ਕਰ ਦੇਣਾ ਜਾਂ ਤੁਹਾਡੇ ਡੈਪੂਟੇਸ਼ਨ ਦੇ ਆਰਡਰ ਆਏ ਆ, ਤੁਸੀਂ ਸਾਨੂੰ ਆਹ ਇਨਫੋਰਮੇਸ਼ਨ ਦਿਓ। ਸੋ ਤੁਹਾਨੂੰ ਠੱਗਣ ਦੀ ਜਿਹੜੀ ਇੱਥੇ ਜਿਹੜੀ ਇੱਕ ਕੋਸ਼ਿਸ਼ ਚੱਲ ਰਹੀ ਆ। ਪਰ ਨਾਲ ਜਿਹੜਾ ਸਵਾਲ ਇਹ ਪੈਦਾ ਹੋ ਗਿਆ ਵੀ ਇਹ ਖਾਸ ਕਰਕੇ ਉਹਨਾਂ ਲੋਕਾਂ ਨੂੰ ਹੀ ਕਾਲਾਂ ਕਿਉਂ ਆ ਰਹੀਆਂ ਜਿਨ੍ਹਾਂ ਨੂੰ ਡਿਪੋਰਟ ਹੋਣ ਦਾ ਜਿਹੜਾ ਖਤਰਾ ਬਣਿਆ ਆ। ਕਹਿੰਦੇ ਵੀ ਕੀ ਇੰਡੀਅਨ ਐਮਬੈਸੀ ਦਾ ਕੋਈ ਡਾਟਾ ਲੀਕ ਹੋਇਆ ਆ ਜਾਂ ਅੰਦਰੋਂ ਹੀ ਇੰਡੀਅਨ ਐਮਬੈਸੀ ਵਾਲਿਆਂ ਨੇ ਕਿਤੇ ਇਹਨਾਂ ਦੇ ਜਿਹੜੇ ਨੰਬਰ ਆ ਜਿਹੜੇ ਸਕੈਮ ਆਰਟਿਸਟ ਨੂੰ ਜਿਹੜੇ ਉਹ ਘੱਲ ਦਿੱਤੇ ਆ। ਸੋ ਤੁਹਾਨੂੰ ਕੋਈ ਵੀ ਜਿਹੜੀ ਉਹ ਕਾਲ ਆਉਂਦੀ ਆ, ਖਾਸ ਕਰਕੇ ਡੈਪੂਟੇਸ਼ਨ ਦੇ ਤੌਰ ਦੇ ਉੱਤੇ ਇੰਡੀਅਨ ਐਮਬੈਸੀ ਦਾ ਨੰਬਰ ਜਿਹੜਾ ਬਣ ਕੇ ਜਿਹੜਾ ਉਹ ਆ ਜਾਂਦਾ ਆ, ਉਹਨੂੰ ਕਾਲ ਨੂੰ ਕਹਿੰਦੇ ਆ ਵੀ ਤੁਸੀਂ ਕੱਟ ਜਿਹੜਾ ਉਹ ਦੇਵੋ, ਇਹ ਮੋਸਟ ਪ੍ਰੋਬਬਲੀ ਸਕੈਮ ਕਾਲ ਆ ਤੇ ਤੁਸੀਂ ਇਸ ਦੀ ਜਿਹੜੀ ਸ਼ਿਕਾਇਤ ਆ FBI ਦੀ ਜਿਹੜੀ ਟਿਪ ਲਾਈਨ ਆ ਉਹਦੇ ਉੱਤੇ ਵੀ ਕਰ ਸਕਦੇ ਹੈਗੇ ਆ। ਸੋ ਸਥਿਤੀ ਅਜਿਹੀ ਜਿਹੜੀ ਬਣੀ ਪਈ ਆ ਜਿੱਥੇ ਲੋਕਾਂ ਦੇ ਮਨ ਦੇ ਵਿੱਚ ਸਹਿਮ ਡਰ ਜਿਹੜਾ ਉਹ ਬਣਿਆ ਪਿਆ ਆ। ਉੱਥੇ ਇੰਡੀਅਨ ਐਮਬੈਸੀ ਦਾ ਜਿਹੜਾ ਡਾਟਾ ਲੀਕ ਜਾਂ ਉੱਥੋਂ ਜਾਣਕਾਰੀ ਜਾਣ ਬੁੱਝ ਕੇ ਜਿਹੜੀ ਇਹਨਾਂ ਸਕੈਮ ਆਰਟਿਸਟ ਤੱਕ ਦਿੱਤੀ ਗਈ ਦੇ ਕਰਕੇ ਲੋਕਾਂ ਨੂੰ ਤੰਗ ਪਰੇਸ਼ਾਨ ਜਿਹੜਾ ਉਹ ਹੁਣ ਕੀਤਾ ਜਾ ਰਿਹਾ। ਜੇ ਤੁਹਾਡੇ ਤੋਂ ਮਨੀ ਮੰਗਦੇ ਆ, ਡਾਲਰ ਮੰਗਦੇ ਆ, ਤੁਹਾਡੀ ਫਾਈਨੈਂਸ਼ੀਅਲ ਡਾਟਾ ਮੰਗਦੇ ਆ, ਪਾਸਪੋਰਟ, SSN ਜਾਂ ਇੱਦਾਂ ਦੀ ਇਨਫੋਰਮੇਸ਼ਨ ਮੰਗਦੇ ਆ, ਤਾਂ ਇੱਥੇ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਆ ਵੀ ਇਹ ਤੁਹਾਡੇ ਨਾਲ ਧੋਖਾ ਕਰਨ ਦੀ ਕੋਸ਼ਿਸ਼ ਹੋ ਰਹੀ ਆ ਤੇ ਤੁਹਾਡੇ ਤੋਂ ਪੈਸੇ ਲੁੱਟਣ ਦੀ ਜਿਹੜੀ ਕੋਸ਼ਿਸ਼ ਹੋਊਗੀ। ਸੋ ਇੱਦਾਂ ਦੀਆਂ ਜਿਹੜੀਆਂ ਹਰਕਤਾਂ ਆ ਇਹ ਅਕਸਰ ਅਜਿਹੇ ਲੋਕ ਮਾੜੇ ਸਮੇਂ ਦੇ ਉੱਤੇ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ। ਸੋ ਜਰਾ ਬਚ ਕੇ ਮੋੜ ਤੋਂ। ਕਰੰਸੀ ਦੀ ਗੱਲ ਕਰਦੇ ਜਾਈਏ ਤੇ ਇੱਕ $1 ਦੇ ਬਰਾਬਰ ਕੈਨੇਡਾ ਦੇ $1 ਤੇ 43 ਸੈਂਟ ਆ। ਇੱਕ $1 ਦੇ ਬਰਾਬਰ ਇੰਡੀਆ ਦੇ 87 ਰੁਪਏ ਤੇ 16 ਪੈਸੇ। ਇੱਕ $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 85 ਪੈਸੇ। ਟ੍ਰੇਡ ਵਾਰ, ਟੈਰਿਫ ਵਾਰ ਦੇ ਦਰਮਿਆਨ ਡਾਓ ਜੋਨ ਦੇ ਵਿੱਚ ਅੱਜ ਫਿਰ ਗਿਰਾਵਟ ਜਿਹੜੀ ਉਹ ਦਰਜ ਕੀਤੀ ਗਈ। 83 ਪੁਆਇੰਟ ਘਟ ਕੇ 41,351 ਦੇ ਉੱਤੇ ਬੰਦ ਹੋਇਆ। S&P ਨੇ ਅੱਜ ਥੋੜੀ ਜਿਹੀ ਵਾਪਸੀ ਕੀਤੀ, 27 ਪੁਆਇੰਟ ਵਧੇ 5599 ਤੇ। ਨੈਸਡੈਕ ਤਕਰੀਬਨ 0.25% ਜਿਹੜਾ ਉਹ ਵਧਿਆ, 212 ਪੁਆਇੰਟ ਵੱਧ ਕੇ 17,648 ਤੇ ਬੰਦ ਹੋਇਆ। ਸੋਨੇ ਦਾ ਭਾਅ $2946 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $67 ਪ੍ਰਤੀ ਬੈਰਲ ਰਹੀ ਆ। 10-year yield 4.3%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 83,431 ਤੇ ਇਥੀਰੀਅਮ 1800 ਤੇ $98 ਦੇ ਬਰਾਬਰ ਚੱਲ ਰਿਹਾ ਹੈਗਾ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।